ਹੀਰੋਜ਼ टीवी देख रहे सारे दर्शकों का बहुत बहुत स्वागत। सत श्री अकाल दोस्तों, अज आप पहुंचे हुए हैं ग्रीन बैंक कम्यूनिटी सेंटर के जिथे कि ब्रिसबेन का जानिया पछाणिया क्लब पंजाब लोगन पंजाबी कम्यूनिटी स्पोर्ट्स क्लब जिन्हें कि बहुत घट समय के अपनी विलखण पछाण ब्रिसबेन की कम्यूनिटी के बनाई आ। उन्हों का 6वां इनाम वंड समारोह इत्थे करवाया जा रहा। बहुत मज़ा आया। छोटे बच्चे जिद्दां दी परफॉर्मेंस करते हैं, लगता है कि बड़ा प्रोफैशनल तौर के उत्ते तैयारियां इत्थे कीतियां हुईयां। सारा साल स्पोर्ट्स के उत्ते पूरा जोर दिंदे आ ते अज दे दिन सैलीब्रेट की जा रही है वो मेहनत। अज जिद्दां दियां प्राप्तियां इन्हां क्लब दियां हैगियां आ, चाहे वो सिख गेम्स होण जां लोकल टूर्नामेंट होण, ये बड़ियां प्रभावशाली है। तो अज इस कम्यूनिटी प्रोग्राम के बच्चों ते बजुर्गों ते नौजवानों का उत्साह देखने योग है। तो अज तुहाडे असीं रूबरू इस प्रोग्राम नूं करना है तो आस है कि तुसीं भी पूरा आनंद माणोगे। ਜਿਹੜਾ ਹੈ ਵਿਰਸੇ ਨੂੰ ਸਾਂਭਣ ਦਾ ਤੇ ਮਾਂ ਬੋਲੀ ਨੂੰ ਸਾਂਭਣ ਦਾ ਉਹ ਕਰਦੇ ਰਹੀਏ। ਸਾਡੇ ਨਾਲ ਆ ਅੰਡਰ 15 ਦੀ ਸੌਕਰ ਦੀ ਟੀਮ ਜਿਹੜੀ ਕਿ ਲੋਗਨ ਕਮਿਊਨਿਟੀ ਪੰਜਾਬੀ ਸਪੋਰਟਸ ਕਲੱਬ ਦੀ ਅਹਿਮ ਅੰਗ ਆ ਤੇ ਬੱਚੇ ਵੀ ਤੁਸੀਂ ਦੇਖ ਸਕਦੇ ਆ। ਤੇ ਅੱਜ ਇਹਨਾਂ ਦੀਆਂ ਪੋਸ਼ਾਕਾਂ ਦੇਖੋ, ਕੱਲੇ ਇੱਥੇ ਆ ਕੇ ਬਰੌਟ ਅਪ ਨਹੀਂ ਹੋਏ ਤੇ ਆਪਣਾ ਸੱਭਿਆਚਾਰ ਤੇ ਆਪਣੀ ਸੱਭਿਅਤਾ ਆਪਣੀ ਵਿਰਾਸਤ ਉਹ ਵੀ ਨਾਲ ਲੈ ਕੇ ਚੱਲ ਰਹੇ ਨੇ ਇਸ ਵੇਲੇ। ਕੱਲੇ ਸੌਕਰ ਦੇ ਪਿੱਛੇ ਹੀ ਨਹੀਂ, ਦੇਖੋ ਅੱਜ ਇਹਨਾਂ ਨੇ ਬਹੁਤ ਵਧੀਆ ਪਰਫਾਰਮੈਂਸ ਵੀ ਇੱਥੇ ਦਿੱਤੀਆਂ ਆ ਤੇ ਇਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਜਿਹੜੀ ਆ ਕਰਨੀ ਆ। ਸਭ ਤੋਂ ਪਹਿਲਾਂ ਆਪਾਂ ਕੱਲੇ ਕੱਲੇ ਦਾ ਨਾਮ ਪੁੱਛਦੇ ਆ। ਆਪਣਾ ਨਾਮ ਦੱਸਿਓ। ਮੇਰਾ ਨਾਮ ਜਸਨੂਰ। देवजोत अगम अभिराज जस्ताज हरगुन गुरशरणप्रीत अशमीत संधू जयवीर ਬਈ ਤੁਹਾਨੂੰ ਪਹਿਲਾਂ ਤਾਂ ਬਹੁਤ ਬਹੁਤ ਵਧਾਈਆਂ ਤੇ ਪਤਾ ਵੀ ਲੱਗਾ ਕਿ ਬਹੁਤ ਵਧੀਆ ਤੁਹਾਡੀ ਹੁਣ ਤੱਕ ਦੀ ਪਰਫਾਰਮੈਂਸ ਰਹੀ ਆ ਅੰਡਰ 15 ਦੇ ਵਿੱਚ। ਤੇ ਕੈਪਟਨ ਕੌਣ ਹੈ ਤੁਹਾਡਾ? ਅੱਛਾ, ਤੇ ਕੈਪਟਨ ਸਾਹਿਬ ਕਿੱਦਾਂ ਟੀਮ ਦੇ ਨਾਲ ਕਿੱਦਾਂ ਵਧੀਆ ਆ, ਕਿੱਦਾਂ ਦੀ ਅੱਗੇ ਫਿਊਚਰ ਪਲਾਨ ਹੈਗੀ ਤੁਹਾਡੀਆਂ? ठीक है। लास्ट टूर्नामेंट ते असी अंडर 14 च रनर अप आ गए, सैकेंड आ गए। अच्छा, ते सानू लगदा भी जे होर मेहनत कीती ट्रेनिंग च असी फर्स्ट आ सकदे हां। बहुत वधिया ते साडीਆਂ ਸ਼ੁਭੇਸ਼ਾਵਾਂ ਤੁਹਾਡੇ ਨਾਲ ਆ। ਤੇ ਅੱਜ ਭੰਗੜਾ ਵੀ ਪਾਇਆ? ਹਾਂਜੀ। ਅੱਛਾ, ਤੇ ਭੰਗੜੇ ਦੇ ਵਿੱਚ ਕਿੱਦਾਂ ਦੀ ਪਰਫਾਰਮੈਂਸ ਰਹੀ ਆ ਤੁਸੀਂ ਦੱਸੋ? ਭੰਗੜੇ ਦੇ ਵਿੱਚ ਪਰਫਾਰਮੈਂਸ ਬਹੁਤ ਵਧੀਆ ਸੀਗਾ। ਅੱਛਾ, ਮਜ਼ਾ ਆਇਆ ਭੰਗੜਾ ਪਾ ਕੇ। ਠੀਕ ਹੈ। ਤੇ ਪੱਗ ਆਪੇ ਬੰਨੀ ਆ? ਹਾਂਜੀ, ਆਪੇ ਬੰਨੀ ਹੈ। ਕੀ ਬਾਤ ਹੈ, ਬੰਨ ਲੈਣੇ ਆਪੇ? ਹਾਂਜੀ, ਹੁਣ ਬੰਨ ਲੈਣਾ। ਪਤਾ ਤੁਸੀਂ ਵੀ? मैं डैडी ने बन्नी मैं दमाला बन लेना। अच्छा अच्छा अच्छा, ठीक है। चलो भी बहुत खुशी हुई है ਤੁਹਾਨੂੰ ਸਾਰਿਆਂ ਨੂੰ ਮਿਲ ਕੇ, ਖਾਸ ਤੌਰ ਦੇ ਉੱਤੇ ਪੰਜਾਬੀ ਸੱਭਿਆਚਾਰ ਦੇ ਵਿੱਚ ਜਦੋਂ ਤੁਸੀਂ ਆ ਜਿਹੜੀ ਤੁਹਾਡੀ ਦਿੱਖ ਆ ਇਹ ਸਾਨੂੰ ਪ੍ਰਭਾਵਿਤ ਕਰਦੀ ਆ ਤੇ ਅਸੀਂ ਇਹ ਆਸ ਕਰਦੇ ਹਾਂ ਕਿ ਤੁਸੀਂ ਇੱਦਾਂ ਹੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀਆਂ ਮਾਣਦੇ ਰਹੋ ਤੇ ਸਾਡਾ ਨਾਂ ਜਿਹੜਾ ਆ ਰੋਸ਼ਨ ਕਰਦੇ ਰਹੋ। ਆਪਾਂ ਫੇਰ ਮਿਲਦੇ ਆ ਜਿੱਦਣ ਤੁਸੀਂ ਫਾਸਟ ਆ ਗਏ।
LBCSE ਹਾਏ ਕਬੀਲਦਾਰੀਏ ਹਾਏ ਕਬੀਲਦਾਰੀਏ ਪਾਲਿਆਂ ਤੋਂ ਕਦੇ ਫਿਆਉਂਦੇ ਨੀ ਲੰਗੇ ਚਾਰ ਜਵਾਨੀ ਦੇ ਨੀ ਗਰਜਿਆਂ ਡਰਾਉਂਦੇ ਨੇ ਉਹ ਸੁਪਨੇ ਰਤਮਸਤਾਨੀ ਦੇ ਲੂਣ ਤੇਲ ਦੇ ਚੱਕਰ ਵਿੱਚ ਕਈਆਂ ਨੇ ਗੁਜ਼ਾਰੀਏ ਹਾਏ ਕਬੀਲਦਾਰੀਏ ਹਾਏ ਕਬੀਲਦਾਰੀਏ ਨਾਨੀ ਜਾਏ ਮਾਮੇ ਆਏ ਮਾਮੀ ਨਾ ਬੇੜਾ ਰੁਸ਼ਨਾਇਆ ਲਿਆਨੀ ਲਿਆ ਬੀਬੀ ਲੱਡੂਆਂ ਦੀ ਥਾਲੀ ਤੇਰੇ ਅੱਜ ਸ਼ਗਨਾ ਨਾ ਆਇਆ ਮੈਂ ਵਾਰੀ ਜਾਵਾਂ ਤੇਰੇ ਅੱਜ ਸ਼ਗਨਾ ਨਾ ਆਇਆ ਜਾਗੋ ਜਗਦੀ ਭੈਣੋਨੀ ਮਾਮੀ ਸਜਦੀ ਭੈਣੋਨੀ ਜਾਗੋ ਸਿਰ ਤੇ ਸਜਾ ਲੈਣੀ ਸਾਰੇ ਪਿੰਡ ਨੇ ਮੰਨ ਲੈ ਮਾਮੀ ਨਾ ਖੜਾਲੇ ਜਾਗੋ ਜਾਗ ਲਈ ਸਾਰੇ ਪਿੰਡ ਨੇ ਪਿੰਡ ਬੜਾ ਸਰਦਾਰ ਬਈ ਦਰਵਾਜ਼ਾ ਹੀ ਹੈ ਨੀ ਕਾਲ ਬਈ ਦਰਵਾਜ਼ਾ ਹੀ ਹੈ ਸਾਡੇ ਕੋਲ ਹਜ਼ਾਰ ਬਈ ਦਰਵਾਜ਼ਾ ਹੀ ਹੈ ਨੀ ਕਾਲ ਬਈ ਦਰਵਾਜ਼ਾ ਹੀ ਹੈ ਨੀਆ ਕਿਹੜਾ ਸੁੱਤਾ ਪਿਆ ਮਾਰੋ ਨੀ ਇਹਦਾ ਮੰਜਾ ਮੁੱਦਾ ਬੱਲੇ ਬੱਲੇ ਬੜੀਆਂ ਲਸ਼ਕੀਆਂ ਵਾਲਕੀਆਂ ਵਰਦੀਆਂ ਨੇ ਨੀ ਕੋਈ ਲੜੇ ਦੇ ਵੜ ਵੀ ਪਾਗਲਾ ਚਾਚੀ ਨਾ ਖੜਾ ਦੇ ਮਰ ਕੇ ਨਿਕਲ ਗਈ ਨਾਲ ਰੰਗ ਦੀ ਕਿੱਟਾ ਪੁੰਜੜ ਨੂੰ ਚਾਹੇ ਨਾਰਾ ਹਾਲ ਮੰਗਦੀ ਕਿੱਟਾ ਪੁੰਜੜ ਨੂੰ ਹਰਿਆ ਹਰਿਆ ਬਾਲ ਖਾਲੀ ਗਜਰਾ ਨੇ ਉੱਚੀ 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 ਬਾਤ ਕਰਾ ਖਾਲੀ ਗਜਰਾ ਨੇ ਮੇਰੇ ਸਿੰਘ ਜੀ ਨੇ ਕੀਰਾਰ ਗਾਇਆ ਮੇਰੇ ਸਿੰਘ ਜੀ ਨੇ ਕੀਰਾਰ ਗਾਇਆ ਕੀ ਬਣ ਮੈਂ ਸੱਜ ਜਾਨੀਆਂ ਮੇਰੇ ਸਿੰਘ ਜੀ ਨੇ ਕੀਰਾਰ ਗਾਇਆ ਕੀ ਬਣ ਮੈਂ ਸੱਜ ਜਾਨੀਆਂ ਇੱਕ ਮੇਰੇ ਸਿੰਘ ਜੀ ਨੇ ਕੰਠਾ ਗੜਾਇਆ ਮੇਰੇ ਸਿੰਘ ਜੀ ਨੇ ਕੰਠਾ ਗੜਾਇਆ ਬਣ ਮੈਂ ਸੱਜ ਜਾਨੀਆਂ ਮੇਰੇ ਸਿੰਘ ਜੀ ਨੇ ਕੰਠਾ ਗੜਾਇਆ ਬਣ ਮੈਂ ਸੱਜ ਜਾਨੀਆਂ ਪਾਪਾ ਸਾਡੀ ਜਾਗੋ ਦਾ ਮਾਣ ਵਧਾਇਆ ਜੀਰੇ ਤੇਰੇ ਸਰਾਂ ਦਾ ਪਾਇਆ ਸਾਡੀ ਜਾਗੋ ਦਾ ਮਾਣ ਵਧਾਇਆ ਜੀਰੇ ਤੇਰੇ ਸਰਾਂ ਦਾ ਪਾਇਆ ਸਾਡੀ ਜਾਗੋ ਦਾ ਮਾਣ ਵਧਾਇਆ ਜੀਰੇ ਤੇਰੇ ਸਰਾਂ ਦਾ ਪਾਇਆ ਸਾਡੀ ਜਾਗੋ ਦਾ ਮਾਣ ਵਧਾਇਆ ਜੀਰੇ ਤੇਰੇ ਸਰਾਂ ਦਾ ਤੇ ਇਸ ਧੜੱਲੇ ਦਾ ਪਰਫਾਰਮੈਂਸ ਨੂੰ ਦੇਖ ਕੇ ਬਸ ਇੰਨਾ ਹੀ ਕਹਿਣ ਨੂੰ ਜੀ ਕਰਦਾ ਵਾਹ। ਸਾਡੀਆਂ ਜਿਹੜੀਆਂ ਭੈਣਾਂ ਆ ਉਹਨਾਂ ਨੇ ਧਰਤੀ ਜਿਹੜੀ ਆ ਹਿਲਾ ਕੇ ਰੱਖ ਦਿੱਤੀ ਇਸ ਗ੍ਰੀਨ ਬੈਂਕ ਕਮਿਊਨਿਟੀ ਸੈਂਟਰ ਦੀ ਤੇ ਬਹੁਤ ਮਜ਼ਾ ਆਇਆ ਤੇ ਦਰਸ਼ਕਾਂ ਦਾ ਜਿਹੜਾ ਉਤਸ਼ਾਹ ਆ ਮੈਨੂੰ ਲੱਗਦਾ ਵੀ ਉਹ ਵੀ ਬਹੁਤ ਵੱਡੀ ਇੱਕ ਅਹਿਮ ਭੂਮਿਕਾ ਨਿਭਾਉਂਦਾ ਆ ਤੇ ਜਿੱਦਾਂ ਦੀ ਸਾਨੂੰ ਫੀਡਬੈਕ ਅਸੀਂ ਦੇਖੀ ਆ ਇੱਥੇ ਤੇ ਮੈਨੂੰ ਲੱਗਦਾ ਆ ਵੀ ਇੱਕ ਆਲੇ ਦਰਜੇ ਦੀ ਪੇਸ਼ਕਾਰੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਹੋਈ ਆ ਗਿੱਧੇ ਦੀ ਤੇ ਸਭ ਤੋਂ ਪਹਿਲਾਂ ਆਪਾਂ ਸਵਾਗਤ ਕਰਦੇ ਆ ਇਹਨਾਂ ਦਾ।
ਜੇ ਕੁੜੀਏ ਤੈਨੂੰ ਨੱਚਣਾ ਨਹੀਂ ਆਉਂਦਾ ਜੇ ਕੁੜੀਏ ਤੈਨੂੰ ਨੱਚਣਾ ਨਹੀਂ ਆਉਂਦਾ ਢੈਜਾ ਸਾਡੇ ਚਰਨੀ ਰਿਸ਼ਤਿਆਵਾਂ ਦੀ ਕੀ ਚੱਪੜਾ ਨੇ ਕਰਨੀ ਰਿਸ਼ਤਿਆਵਾਂ ਦੀ ਕੀ ਚੱਪੜਾ ਨੇ ਕਰਨੀ ਰਿਸ਼ਤਿਆਵਾਂ ਦੀ ਵਾਹ ਕੀ ਬਾਤ ਆ। ਤੇ ਮੈਨੂੰ ਲੱਗਦਾ ਵੀ ਇਦੋਂ ਵਧੀਆ ਕੋਈ ਸਵਾਗਤ ਹੋ ਨਹੀਂ ਸਕਦਾ। ਤੇ ਸਭ ਤੋਂ ਪਹਿਲਾਂ ਆਪਾਂ ਨਾਮ ਪੁੱਛਦੇ ਹਾਂ ਇਕੱਲੇ ਇਕੱਲੇ ਦਾ, ਤਾਂ ਕਿ ਜਿਹੜੀ ਤੁਹਾਡੀ ਪਰਫਾਰਮੈਂਸ, ਪਹਿਲਾਂ ਤਾਂ ਵਧਾਈਆਂ ਤੁਹਾਨੂੰ ਸਾਰਿਆਂ ਨੂੰ ਕਿ ਬਹੁਤ ਵਧੀਆ ਸੀ ਤੇ ਬਹੁਤ ਮਜ਼ਾ ਆਇਆ। ਇੱਦਾਂ ਲੱਗਾ ਹੀ ਨਹੀਂ ਕਿ ਵਿਦੇਸ਼ ਦੇ ਵਿੱਚ ਆਪਾਂ ਬੈਠੇ ਹਾਂ, ਬਿਲਕੁਲ ਇੱਦਾਂ ਦਾ ਜਿੱਦਾਂ ਦਾ ਯੂਨੀਵਰਸਿਟੀ ਲੈਵਲ ਦੇ ਹੁੰਦੇ ਆ, ਹੈ ਨਾ। ਪਿੰਡਾਂ ਵਿੱਚ ਥੋੜ੍ਹੀ ਜਿਹੀ ਹੋਰ ਗੱਲ ਹੁੰਦੀ ਆ। ਤੇ ਇਹ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਆਲੇ ਦਰਜੇ ਦੀ ਜਿਹੜੀ ਪੇਸ਼ਕਾਰੀ ਆ ਪਹਿਲਾਂ ਵੀ ਕਰ ਚੁੱਕੀਆਂ, ਸਿੱਖੀਆਂ ਹੋਈਆਂ ਆ ਤੁਸੀਂ। ਚਲੋ ਆਪਾਂ ਨਾਮ ਤੋਂ ਸ਼ੁਰੂ ਕਰਦੇ ਹਾਂ। ਭੈਣ ਜੀ ਕੀ ਨਾਮ ਤੁਹਾਡਾ? रमन ढिंसा ਥੈਂਕ ਯੂ ਪ੍ਰਭਜੀਤ ਤਾਲੀਬਾ, अमनदीप संधू संध्या रानी, वीरपाल, हरप्रीत कौर रोज टिल्ला, ਗੁਰਵਿੰਦਰ ਕੌਰ, सुखबीर बाला, दविंदर कौर। ਜੀ। ਤੇ ਦਵਿੰਦਰ ਜੀ ਤੋਂ ਸ਼ੁਰੂ ਕਰ ਲੈਂਦੇ ਆ ਆਪਾਂ। ਤੇ ਦਵਿੰਦਰ ਕੌਰ ਜੀ, ਪਹਿਲਾਂ ਤਾਂ ਇਹ ਦੱਸੋ ਵੀ ਇੰਨਾ, ਕਿਉਂਕਿ ਇੱਥੇ ਟਾਈਮ ਹੀ ਨਹੀਂ ਲੱਗਦਾ, ਆਪਾਂ ਕੰਮਾਂ ਕਾਰਾਂ ਦੇ ਵਿੱਚ, ਹੈ ਨਾ, 5 ਦਿਨ ਦਾ ਕੰਮ ਕਰਦੇ ਆ, ਫਿਰ ਘਰ ਦੇ ਕੰਮ ਵੀ ਕਰਨੇ ਆ, ਘਰ ਦੀਆਂ ਸਫਾਈਆਂ ਵੀ ਕਰਨੀਆਂ, ਖਾਣਾ ਵੀ ਬਣਾਉਣਾ, ਕੁਕਿੰਗ, ਫਿਰ ਟਾਈਮ ਕਿੱਦਾਂ ਨਿਕਲਦਾ ਇੰਨਾ? ਇਹ ਜਿਹੜਾ ਤੁਹਾਡਾ ਪੈਸ਼ਨ ਹੁੰਦਾ ਜੀ, ਜਦੋਂ ਤੁਸੀਂ ਕੱਢਣਾ ਹੁੰਦਾ, ਖੁਸ਼ ਰਹਿਣਾ ਹੁੰਦਾ, ਉਹਦੇ ਵਾਸਤੇ ਸਭ ਟਾਈਮ ਨਿਕਲ ਜਾਂਦੇ ਆ। ਕੀ ਬਾਤ ਆ। ਇਹ ਸ਼ਾਇਦ ਸਹੀ ਹੈ ਗੱਲ। ਪਰ ਮੈਂ ਪ੍ਰਧਾਨ ਸਾਹਿਬ ਦਾ ਹੁਣੇ ਲੈਕਚਰ ਵੀ ਦੇਖਦਾ ਸੀ, ਉਹਨਾਂ ਨੇ ਤੁਹਾਡੀ ਪੇਸ਼ਕਾਰੀ ਤੋਂ ਬਾਅਦ ਇਹ ਕਿਹਾ ਕਿ ਤੁਸੀਂ ਸਾਡੀਆਂ ਸਟਰੈਂਥ ਹੋ। ਜੇ ਇਹ ਕਲੱਬ ਚੱਲ ਰਿਹਾ ਹੈ ਤਾਂ ਉਹਦੇ ਵਿੱਚ ਤੁਹਾਡੀ ਬਹੁਤ ਅਹਿਮ ਭੂਮਿਕਾ ਆ। ਚਾਹੇ ਪਹਿਲਾਂ ਵੀ ਜਿੰਨੇ ਫੰਕਸ਼ਨ ਹੋਏ ਆ, ਕਹਿੰਦੇ ਆ ਵੀ, ਉਹ ਕਹਿੰਦੇ ਨੇ ਵੀ ਲੰਗਰ ਦੀ ਤੁਸੀਂ ਫਿਕਰ ਹੀ ਨਾ ਕਰੋ, ਪਹਿਲਾਂ ਤਾਂ ਸਜਦਾ ਆ ਤੁਹਾਨੂੰ ਸਾਰਿਆਂ ਨੂੰ ਤੇ ਦਿਲ ਗਦ-ਗਦ ਹੋ ਜਾਂਦਾ ਆ। ਤੇ ਤੁਸੀਂ ਦੱਸੋ ਕਿੱਦਾਂ ਕੋਈ ਪ੍ਰੋਫੈਸ਼ਨਲ ਟ੍ਰੇਨਿੰਗ ਲਈ ਆ? ਕਿਉਂਕਿ ਪ੍ਰੋਫੈਸ਼ਨਲ ਲੱਗਦਾ ਸੀ ਬਿਲਕੁਲ। ਕਿੱਦਾਂ ਲੱਗਾ ਵੀ ਇਦਾਂ ਦਾ, ਕਿੱਥੋਂ ਤਿਆਰੀ ਕੀਤੀ? ਨਹੀਂ ਵੀ ਜੀ, ਇੰਡੀਆ ਅਸੀਂ ਪਾਉਂਦੇ ਰਹੇ ਆ ਗਿੱਧਾ। ਮਤਲਬ ਮੇਨ ਚੀਜ਼ ਹੈਗੀ ਹੈ ਕਿ ਸਾਡੇ ਬੱਚਿਆਂ ਨੂੰ ਅਸੀਂ, ਹੈ ਨਾ, ਆਪਣੇ ਆਪ ਨੂੰ ਅਸੀਂ ਆਪਦੇ ਪੰਜਾਬੀ ਕਲਚਰ ਤੋਂ ਵੱਖ ਨਹੀਂ ਕਰਨਾ ਚਾਹੁੰਦੇ, ਹੈ ਨਾ, ਜੋੜ ਕੇ ਰੱਖਣਾ ਚਾਹੁੰਦੇ ਆ। ਤਾਂ ਹੀ ਕਰਕੇ, ਇਸ ਕਰਕੇ ਅਸੀਂ ਟਾਈਮ ਕੱਢਦੇ ਆ ਬਸ ਸਿਰਫ ਬੱਚਿਆਂ ਲਈ ਜੀ। ਤੇ ਇਹ ਵੀ ਠੀਕ ਆ। ਤੇ ਆ ਜਿਹੜੀਆਂ ਪੋਸ਼ਾਕਾਂ ਇੰਨੀਆਂ ਲਈਆਂ ਆ, ਇੱਥੋਂ ਆਪਣੇ ਕਿਹੜੇ ਸਟੋਰ ਤੋਂ ਮਿਲਦੀਆਂ, ਉਹਦੀ ਵੀ ਆਪਾਂ ਪ੍ਰਮੋਸ਼ਨ ਕਰੀਏ ਥੋੜੀ। ਇਹ ਅਲੱਗ-ਅਲੱਗ ਬੁਟੀਕ ਆ ਵੀਰੇ, ਕਿਸੇ ਦਾ ਕੋਈ ਇੱਥੋਂ ਲੋਕਲ ਮਿਲ ਜਾਂਦੇ? ਇੰਡੀਆ ਤੋਂ ਆਉਂਦੀਆਂ, ਪੰਜਾਬ ਤੋਂ ਬਣਵਾਉਣੇ ਅਸੀਂ। ਹਾਂਜੀ, ਆਪਦੇ ਸ਼ਹਿਰਾਂ ਤੋਂ ਕੁੜੀਆਂ ਤਿਆਰ ਕਰਵਾ ਲੈਂਦੀਆਂ। ਤੇ ਕੋਚ ਦਾ ਮੈਂ ਦੱਸਣਾ ਚਾਹੂੰਗੀ ਦਵਿੰਦਰ ਤੇ ਸੰਧਿਆ, ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਸਾਡੀ ਟ੍ਰੇਨਿੰਗ ਦੇ ਵਿੱਚ। ਇਹਨਾਂ ਨੇ ਵੀ ਪ੍ਰੋਫੈਸ਼ਨਲ ਯੂਨੀਵਰਸਿਟੀ ਲੈਵਲ ਤੱਕ ਗਿੱਧਾ ਪਾਇਆ ਹੋਇਆ। ਉਹਨਾਂ ਨੇ ਵੀ ਪਾਇਆ, ਅਸੀਂ ਸਾਰਿਆਂ ਨੇ ਹੀ ਆ, ਪਰ ਜਿਵੇਂ ਹੁੰਦਾ ਵੀ ਕੋਈ ਥੋੜੀ ਜਿਹੀ ਖਾਸ ਅਟੈਂਪਟ ਹੁੰਦੀ ਹੈ ਕਿਸੇ ਦੀ, ਹੈ ਨਾ, ਤਾਂ ਇਹ ਸਾਨੂੰ ਦੱਸਦੇ ਰਹਿੰਦੇ ਆ। ਤੇ ਲੇਡੀਜ਼ ਦੀ ਖਾਸੀਅਤ ਹੈ, ਮਤਲਬ ਕਈ ਵਾਰ ਹੁੰਦਾ ਵੀ ਆਪਾਂ ਨੂੰ ਕੋਈ ਗੱਲ ਚੰਗੀ ਨਹੀਂ ਲੱਗਦੀ ਜਾਂ ਕਿਵੇਂ, ਪਰ ਲੇਡੀ ਸਾਡੀਆਂ ਕੋਈ ਵੀ ਰਿਐਕਟ ਨਹੀਂ ਕਰਦੀਆਂ, ਬਿਲਕੁਲ ਬੱਚਿਆਂ ਦੇ ਵਾਂਗ ਸਿੱਖਦੀਆਂ। ਇਸ ਕਰਕੇ ਆਈ ਥਿੰਕ ਪਰਫੈਕਸ਼ਨ ਹੋਰ ਆ ਜਾਂਦੀ ਹੈ ਮੈਨੂੰ। ਜੀ। ਤੇ ਸੰਧਿਆ ਰਾਣੀ ਜੀ, ਤੁਸੀਂ ਦੱਸੋ ਬਈ ਜਿਹੜਾ ਤੁਸੀਂ ਉੱਥੇ ਇੰਡੀਆ ਵੀ ਕਰਦੇ ਰਹੇ ਹੋ, ਪਰ ਇੱਥੇ ਤੇ ਉੱਥੇ ਦੇ ਵਿੱਚ ਫਰਕ ਕੋਈ ਲੱਗਾ? ਕਿਉਂਕਿ ਇੱਥੇ ਟਾਈਮ ਦੀ ਅਰੇਂਜਮੈਂਟ ਕਰਨੀ, ਫਿਰ ਕਿੱਥੇ ਤੁਸੀਂ ਕਰਦੇ ਹੋ, ਤੇ ਹਫ਼ਤੇ 'ਚ ਕਿੰਨੇ ਦਿਨ ਤੁਸੀਂ ਇਕੱਠੀਆਂ ਹੁੰਦੀਆਂ? ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਸਾਰਿਆਂ ਨੂੰ। ਮੈਂ ਇੰਡੋਸ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਮੈਂ ਹਾਂਜੀ ਕਹਿਣਾ ਚਾਹੂੰਗੀ, ਸਾਰੀ ਜਿਹੜੀ ਪਰਫਾਰਮੈਂਸ ਹੈ ਸਾਰੀਆਂ ਲੇਡੀਜ਼ ਨੂੰ ਜਾਂਦੀ ਆ। ਬਹੁਤ ਵਧੀਆ, ਇਹਨਾਂ ਨੇ ਬਹੁਤ ਕੰਟਰੀਬਿਊਟ ਕੀਤਾ, ਆਪਣੀਆਂ ਜੌਬਸ ਛੱਡ ਕੇ, ਆਪਣੇ ਘਰ ਦੀਆਂ ਜੌਬਸ ਜਿਹੜੀਆਂ ਉਹਨਾਂ ਨੂੰ ਸੈਕਰੀਫਾਈਸ ਕਰਕੇ, ਬੱਚਿਆਂ ਦਾ ਖਾਣਾ ਕਦੀ ਟੇਕ ਅਵੇ ਲੈ ਕੇ, ਕਦੀ ਹਸਬੈਂਡਸ ਨੇ ਸਾਡੀ ਹੈਲਪ ਕੀਤੀ ਆ। ਤੇ ਬਹੁਤ ਹੀ ਮੁਸ਼ਕਿਲ ਹੁੰਦਾ ਹੈ ਸਾਡੇ ਲਈ ਆਰਗੇਨਾਈਜ਼ ਕਰਨਾ। ਕਈ 8 ਤੋਂ 5 ਦੀ ਜੌਬ ਕਰਦੀਆਂ ਨੇ, ਫਿਰ ਘਰ ਆ ਕੇ ਕੁਕਿੰਗ ਕਰਨੀ, ਫਿਰ ਉਸ ਤੋਂ ਬਾਅਦ ਟ੍ਰੇਨਿੰਗ ਤੇ ਜਾਣਾ। ਬਟ ਮੈਂ ਇਹਨਾਂ ਸਾਰੀਆਂ ਭੈਣਾਂ ਦਾ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਡੀ ਜਿਹੜੀ ਇੰਸਟਰਕਸ਼ਨ ਸੀਗੀ ਉਹਨਾਂ ਨੂੰ ਲਿਸਨ ਕੀਤਾ, ਆਪਣਾ ਇਨਪੁਟ ਵੀ ਦਿੱਤਾ, ਤੇ ਅਸੀਂ ਉਹਨਾਂ ਨੂੰ ਵੀ ਮੰਨਿਆ। ਜੋ ਸਾਨੂੰ ਜਿੱਥੇ ਇੰਪਰੂਵਮੈਂਟ ਕਰਨੀ ਦੀ ਲੋੜ ਸੀ ਅਸੀਂ ਕੀਤੀ ਹੈ। ਤੇ ਇਸੇ ਕਰਕੇ ਸ਼ਾਇਦ ਮੈਨੂੰ ਲੱਗਦਾ ਸਾਡੇ ਗਿੱਧੇ 'ਚ ਇੰਨਾ ਨਿਖਾਰ ਆਇਆ ਕਿ ਅਸੀਂ ਜਿਹੜੇ ਆ ਇੱਕ ਐਜ਼ ਅ ਟੀਮ ਵਰਕ ਕਰਦੇ ਹਾਂ, ਨਾ ਕਿ ਐਜ਼ ਅ ਇੰਡੀਵਿਜੂਅਲ। ਤੇ ਅਸੀਂ ਸਾਰੇ ਇੱਕ ਦੂਜੇ ਤੋਂ ਗੁੱਸਾ ਵੀ ਹੋ ਲੈਂਦੇ ਹਾਂ, ਪਰ ਪਿਆਰ ਵੀ ਅਸੀਂ ਇੱਕ ਦੂਜੇ ਨੂੰ ਸਾਰਿਆਂ ਨੂੰ ਉਨਾ ਹੀ ਕਰਦੇ ਹਾਂ। ਤੇ ਮੈਂ ਇਹ ਕਹਿਣਾ ਚਾਹੂੰਗੀ ਕਿ ਲੇਡੀਜ਼ ਪਲੀਜ਼ ਕੀਪ ਇਟ ਅਪ, ਤੇ ਆਪਣੇ ਲਈ ਸਾਰੇ ਜ਼ੋਰਦਾਰ ਤਾੜੀਆਂ। ਬਹੁਤ ਵਧੀਆ ਪਰਫਾਰਮੈਂਸ ਕੀਤੀ ਆ, ਤੇ ਸਾਰਿਆਂ ਦਾ ਕੰਬਾਈਨ ਐਫਰਟ ਆ ਜੀ, ਬਹੁਤ ਵਧੀਆ ਪਰਫਾਰਮੈਂਸ। ਤੇ ਜਦੋਂ ਗੁੱਸਾ ਵੀ ਹੁੰਦਾ ਹੋਣਾ ਆ, ਗਿੱਧੇ 'ਚ ਲੜ ਪੈਂਦੀਆਂ ਹੋਣੀਆਂ, ਬੋਲੀ ਇੱਕ ਦਿਨ ਇਹਨੂੰ ਸਿੱਠਣੀਆਂ ਮਾਰ ਹੈ ਨਾ? ਨਹੀਂ ਵੀਰ ਜੀ, ਇਹ ਮੈਂ ਸਿਫਤ ਕਰੂੰਗੀ ਕਿ ਇਸ ਕੰਮ 'ਚ ਕਦੀ ਵੀ ਸਾਡੇ ਇਹ ਲੜਾਈ ਨਹੀਂ ਹੋਈ ਕਿ ਆਹ ਬੋਲੀ ਮੈਂ ਲੈਣੀ ਜਾਂ ਉਹ ਲੈਣੀ। ਸਮਾਂ ਕਿਹਦਾ ਕਿ ਇਹ ਬੋਲੀ ਤੈਨੂੰ ਸੂਟ ਕਰਦੀ ਆ ਤੇ ਤੂੰ ਹੀ ਕਰ ਇਹਨੂੰ, ਤੇ ਇਹ ਤੂੰ ਇਹਨੂੰ ਨਿਖਾਰ ਹੋਰ ਲਿਆ ਸਕਦੀ ਆ। ਕਿ ਕਈ ਵੇਲੇ ਹੁੰਦਾ ਕਿ ਅਸੀਂ 1-2 ਵਾਰ ਸਟੈਪ ਬੈਕ ਕਰ ਜਾਂਦੇ ਆ ਕਿ ਹਾਂ ਨਹੀਂ ਚਲੋ, ਜਿਹੜੇ ਆਪਣੀਆਂ ਸਾਡੀਆਂ ਭੈਣਾਂ ਆ, ਸਾਡੀਆਂ ਬੱਚੀਆਂ ਛੋਟੀਆਂ, ਅਸੀਂ ਉਹਨਾਂ ਨੂੰ ਵੀ ਇਨਵੋਲਵ ਕਰ ਰਹੇ ਆ ਉਸ ਸਾਈਡ ਚਲੇ। ਨਹੀਂ, ਮੈਂ ਦੇਖਿਆ ਵੀ ਆ ਕਿ ਬੱਚਿਆਂ ਨੂੰ ਵੀ ਵਿੱਚ ਜੋੜਿਆ ਤੁਸੀਂ ਨਾਲ। ਹੁਣ ਸ਼ਾਇਦ ਅਗਲੀ ਵਾਰ ਅਸੀਂ ਹੋਰ ਵੀ ਛੋਟੇ ਬੱਚੇ ਵਿੱਚ ਪਾਵਾਂਗੇ, ਜਾਂ ਆਪਣੀਆਂ ਭੈਣਾਂ ਜਿਹੜੀਆਂ ਇੱਛੁਕ ਨੇ ਪਾਉਣ ਦਾ, ਬਟ ਉਹਨਾਂ ਨੂੰ ਮੌਕਾ ਨਹੀਂ ਮਿਲਿਆ। ਸਕੂਲ ਟਾਈਮ ਰੱਖ ਲਓ, ਯੂਨੀਵਰਸਿਟੀ 'ਚ ਰੱਖ ਲਓ, ਕਈ ਵੇਲੇ ਨਹੀਂ ਮੌਕਾ ਮਿਲਦਾ, ਆਪਣੇ ਪਿੰਡਾਂ ਤੋਂ ਆਉਣਾ ਬੜਾ ਮੁਸ਼ਕਿਲ ਹੋ ਜਾਂਦਾ। ਤੇ ਅਸੀਂ ਸਾਰਿਆਂ ਨੂੰ ਪ੍ਰੇਰਿਤ ਕਰੀਦਾ ਕਿ ਆਓ ਸਾਡੇ ਨਾਲ ਜੁੜੋ ਆ ਕੇ, ਤੇ ਸਾਡੇ ਨਾਲ ਪਰਫਾਰਮ ਕਰੋ। ਤੇ ਹੋਪਫੁਲੀ ਤੇ ਸਾਨੂੰ ਹੋਰ ਭੈਣਾਂ ਦਾ ਸਪੋਰਟ ਮਿਲੂਗਾ, ਤੇ ਅਸੀਂ ਹੋਰ ਵੀ ਅੱਗੇ ਤੋਂ ਬਹੁਤ ਵਧੀਆ ਪਰਫਾਰਮੈਂਸ ਤੇ ਜ਼ਿਆਦਾ ਤੋਂ ਜ਼ਿਆਦਾ ਪਰਫਾਰਮੈਂਸ ਲੈ ਕੇ ਆ ਸਕਦੇ ਹਾਂ ਜੀ। ਤੇ ਅੱਜ ਕੱਲ੍ਹ ਦੋਸਤੋ ਆਪਾਂ ਬੜਾ ਹੈਲਥ ਕੌਨਸ਼ੀਅਸ ਹੋ ਗਏ ਆ, ਤੇ ਅਸੀਂ ਜਾਂਦੇ ਆ, ਜਿਮ ਕਰਦੇ ਆ। ਮੈਨੂੰ ਲੱਗਦਾ ਵੀ ਇਦੋਂ ਵਧੀਆ ਪ੍ਰੈਕਟਿਸ ਹੋ ਨਹੀਂ ਸਕਦੀ, ਖਾਸ ਤੌਰ ਤੇ ਬਾਬੇ ਰਾਮਦੇਵ ਦੇ ਯੋਗੇ ਨਾਲੋਂ ਤਾਂ ਵਧੀਆ ਹੈ ਨਾ ਇਹ ਚੀਜ਼। ਤੇ ਖੈਰ, ਅਸੀਂ ਆਸ ਕਰਦੇ ਹਾਂ ਕਿ ਤੁਸੀਂ ਇਦਾਂ ਹੀ ਦਿਨ ਦੁੱਗਣੀ ਰਾਤ ਚੌਗਣੀ ਗਿੱਧੇ ਦੀ ਤਰੱਕੀ ਵਿੱਚ ਤੁਸੀਂ ਯੋਗਦਾਨ ਪਾਉਂਦੇ ਰਹੋ।
ਤੇ ਅੱਗੇ ਹੋਰ ਵੀ ਆਲੇ ਦਰਜੇ ਦੀ ਪੇਸ਼ਕਾਰੀ ਜਿਹੜੀ ਆ ਤੁਸੀਂ ਕਰਦੇ ਰਹੋ। ਥੈਂਕ ਯੂ। ਜਿਹੜੀ ਨਵੀਂ ਪੀੜ੍ਹੀ ਆ ਉਹ ਵੀ ਸਾਡੇ ਨਾਲ ਇੱਥੇ ਖੜੀ ਆ। ਆਹ ਦੇਖੋ ਪਹਿਲਾਂ ਤਾਂ ਪੁਸ਼ਾਕਾਂ ਦੇਖੋ ਇਹਨਾਂ ਦੀਆਂ। ਕੀ ਨਾਮ ਤੁਹਾਡਾ? ਸਾਹਿਬ ਸਾਹਿਬ ਟੈਗੀ ਮਨਰਾਜ ਅਜੀਤ ਜੀ। ਬਲਰਾਜ ਕੁਲਫੀ ਕਿੱਦਾਂ ਫਿਨਿਸ਼ ਕਰ ਲੂੰਗਾ ਕਿ ਜੇ ਨਾਲ ਹੀ ਖਾਣੀ ਆ? ਹਾਂ ਕਿੱਦਾਂ ਸਵਾਦ ਆ? ਹਾਂ ਲੋਗਨ ਪੰਜਾਬੀ ਕਮਿਊਨਿਟੀ ਸਪੋਰਟਸ ਕਲੱਬ ਰੀਜੈਂਟ ਪਾਰਕ ਬ੍ਰਿਸਬੇਨ ਦੇ ਵਿੱਚ ਜਾਣਿਆ ਪਛਾਣਿਆ ਤੇ ਨਾਂ ਤੇ ਅੱਜ ਅਸੀਂ ਉਹਨਾਂ ਦੇ ਪ੍ਰਬੰਧਕਾਂ ਦੇ ਨਾਲ ਮੁਲਾਕਾਤ ਕਰਨੀ ਹੈ, ਜਿਨ੍ਹਾਂ ਨੇ ਕਿ ਇਹ ਬੜੇ ਸੁਚਾਰੂ ਰੂਪ ਦੇ ਨਾਲ ਅੱਜ ਦਾ ਫੰਕਸ਼ਨ ਨੇਪਰੇ ਚਾੜਿਆ ਆ। ਪਰ ਸਭ ਤੋਂ ਪਹਿਲਾਂ ਇਸ ਪ੍ਰੋਗਰਾਮ ਦੀ ਸ਼ਾਨ, ਇਸ ਪ੍ਰੋਗਰਾਮ ਦੇ ਹੋਸਟ ਸਾਡੇ ਸਤਿਕਾਰਯੋਗ ਜਸਵਿੰਦਰ ਰਾਣੀਪੁਰ ਜੀ, ਉਹ ਸਾਡੇ ਨਾਲ ਨੇ, ਮੌਜੂਦ ਨੇ ਤੇ ਉਹਨਾਂ ਦੇ ਨਾਲ ਗੱਲ ਆਪਾਂ ਕਰਦੇ ਹਾਂ। ਰਾਣੀਪੁਰ ਸਾਹਿਬ, ਵੈਸੇ ਤਾਂ ਬਹੁਤ ਸਾਰੀਆਂ ਸਟੇਜਸ ਤੁਸੀਂ ਕਰਦੇ ਹੋ ਇੱਥੇ ਬ੍ਰਿਸਬੇਨ ਦੇ ਵਿੱਚ, ਦੇਖੀਦਾ ਅਕਸਰ, ਚਾਹੇ ਉਹ ਸਪੋਰਟਸ ਦਾ ਹੋਵੇ, ਚਾਹੇ ਕੋਈ ਵੀ ਪ੍ਰੋਫੈਸ਼ਨਲ ਹੋਵੇ ਜਾਂ ਕਲਚਰਲ ਹੋਵੇ। ਅੱਜ ਦੇ ਪ੍ਰੋਗਰਾਮ ਦੀ ਵਿਲੱਖਣਤਾ ਦੇ ਬਾਰੇ ਜ਼ਰੂਰ ਦੱਸੋ ਕਿ ਕੀ ਲੱਗਾ ਤੁਹਾਨੂੰ ਜਿਹੜਾ ਕਿ ਇਸ ਪ੍ਰੋਗਰਾਮ ਨੂੰ ਵੱਖਰਾ ਬਣਾਉਂਦਾ ਬਾਕੀਆਂ ਦੇ ਨਾਲੋਂ। ਹਾਂਜੀ, ਸਭ ਤੋਂ ਪਹਿਲਾਂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਤੇ ਮੈਂ ਧੰਨਵਾਦ ਕਰਦਾ ਸਰਦਾਰ ਦਲਜੀਤ ਸਿੰਘ ਤੇ ਕੈਮਰਾਮੈਨ ਜੀ ਦਾ, ਇੰਡੋਜ਼ ਟੀਵੀ ਤੋਂ ਸਾਰੀ ਟੀਮ ਇੰਡੋਜ਼ ਟੀਵੀ ਦਾ ਧੰਨਵਾਦ ਕਰਦਾ ਕਿ ਜਿਹੜੇ ਬ੍ਰਿਸਬੇਨ ਦੇ ਵਿੱਚ ਹਰੇਕ ਜਿਹੜਾ ਸਾਡਾ ਕਮਿਊਨਿਟੀ ਦਾ ਪ੍ਰੋਗਰਾਮ ਹੁੰਦਾ ਉਹਨੂੰ ਕਵਰੇਜ ਕਰਦੇ ਨੇ ਬਹੁਤ ਹੀ ਅੱਛੇ ਢੰਗ ਦੇ ਨਾਲ। ਤੇ ਅੱਜ ਮੈਨੂੰ ਮੌਕਾ ਮਿਲਿਆ ਜੀ ਲੋਗਨ ਪੰਜਾਬੀ ਕਮਿਊਨਿਟੀ ਸਪੋਰਟਸ ਕਲੱਬ ਦੇ ਵਿੱਚ ਇਹ ਦੂਜੀ ਵਾਰ ਜਿਹੜਾ ਹੈਗਾ ਆ ਕਲਚਰ ਪ੍ਰੋਗਰਾਮ ਦੇ ਵਿੱਚ ਆਉਣ ਦਾ ਮੈਨੂੰ ਮੌਕਾ ਮਿਲਿਆ। ਤੇ ਇਹ ਤੋਂ ਪਹਿਲਾਂ ਇਹਨਾਂ ਨੇ, ਕਿਉਂਕਿ ਸਪੋਰਟਸ ਕਲੱਬ ਹੈ, ਸਪੋਰਟਸ ਦਾ ਇਵੈਂਟ ਕਰਾਇਆ ਜੀ ਲੋਗਨ ਦੀਆਂ ਗਰਾਊਂਡਾਂ ਦੇ ਵਿੱਚ, ਜਿਹੜਾ ਕਿ ਬਹੁਤ ਹੀ ਕਾਮਯਾਬ ਹੋਇਆ। ਤੇ ਉੱਥੇ ਖਾਸ ਕਰਕੇ ਜਿਹੜਾ ਮੈਂ ਦਲਜੀਤ ਸਿੰਘ ਜੀ ਇਹ ਕਹਿਣਾ ਚਾਹੁੰਦਾ ਕਿ ਬੱਚਿਆਂ ਨੂੰ ਜਿਹੜਾ ਲੋਗਨ ਪੰਜਾਬੀ ਸਪੋਰਟਸ ਕਮਿਊਨਿਟੀ ਸਪੋਰਟਸ ਕਲੱਬ ਜਿਹੜੀ ਖੇਡਾਂ ਨਾਲ ਜੋੜ ਰਹੀ ਹੈ, ਇੱਕ ਸਰੀਰਕ ਤੌਰ ਤੇ ਇੱਕ ਮਾਨਸਿਕ ਤੌਰ ਤੇ ਖੇਡਾਂ ਜਿਹੜੀਆਂ ਸਾਨੂੰ ਤਕੜੀਆਂ ਕਰਦੀਆਂ, ਉਹ ਸਾਡੇ ਬੱਚਿਆਂ ਲਈ, ਸਾਡੀ ਕਮਿਊਨਿਟੀ ਦੇ ਬੱਚਿਆਂ ਲਈ ਬਹੁਤ ਹੀ ਜ਼ਿਆਦਾ ਲਾਹੇਵੰਦ ਸਾਬਤ ਹੋ ਰਿਹਾ। ਇਹਨਾਂ ਨੂੰ ਇਹ ਕੰਮ ਜਾਰੀ ਰੱਖਣਾ ਚਾਹੀਦਾ। ਤੇ ਨਾਲ ਦੀ ਨਾਲ ਜਿਹੜੀ ਲੋਗਨ ਪੰਜਾਬੀ ਕਮਿਊਨਿਟੀ ਸਪੋਰਟਸ ਕਲੱਬ ਹੈ, ਇਹ ਸਾਡੇ ਸੱਭਿਆਚਾਰ ਵੱਲ ਵੀ ਪੂਰਾ ਧਿਆਨ ਦੇ ਰਹੀ ਹੈ। ਜਿੱਥੇ ਬੱਚੇ ਕਵਿਤਾਵਾਂ ਗਾਉਂਦੇ ਨੇ, ਗੀਤ ਗਾਉਂਦੇ ਨੇ, ਭੰਗੜੇ ਤੇ ਗਿੱਧੇ ਦੇ ਪ੍ਰੋਗਰਾਮ ਹੁੰਦੇ ਨੇ, ਇਹ ਸਾਡੇ ਪੰਜਾਬੀ ਸੱਭਿਆਚਾਰ ਨੂੰ, ਸਾਡੇ ਲੋਕ ਤੱਥਾਂ ਨੂੰ, ਸਾਡੀਆਂ ਲੋਕ ਬੰਦਗੀਆਂ ਨੂੰ ਅੱਗੇ ਕਰਦੇ ਆ। ਪਹਿਲਾਂ ਮੈਂ ਕਲੀਅਰ ਕਰ ਦਵਾਂ ਵੀ ਪਲੇਟ ਇਸ ਬੰਦੇ ਕੋ ਆ ਸਾਰਿਆਂ ਲਈ ਆ, ਕੱਲਿਆਂ ਲਈ ਨਹੀਂ ਹੈਗੀ। ਪਰ ਇਹ ਵਲੰਟੀਅਰ ਕੰਮ ਹੁੰਦੇ ਆ ਹੈਨਾ। ਤੇ ਬੜੀ ਪਾ ਕੇ ਲੈ ਕੇ ਆ ਸਾਰੇ ਬੰਦਿਆਂ ਵਾਸਤੇ। ਬਿਲਕੁਲ ਠੀਕ ਆ। ਮੈਂ ਕਿਹਾ ਗੱਲ ਕਲੀਅਰ ਕਰ ਦਈਏ। ਮੇਰਾ ਕੱਲਾ ਹਾਫ ਪੀਸ ਹੈਗਾ, ਬਾਕੀ ਸਾਰਿਆਂ ਦੇ ਖਾਣੇ ਹੈਗੇ ਆ। ਚਲੋ ਠੀਕ ਆ। ਅੱਛਾ, ਕਿੱਦਾਂ ਲੱਗ ਰਿਹਾ ਪ੍ਰੋਗਰਾਮ? ਬਹੁਤ ਵਧੀਆ ਜੀ, ਬਹੁਤ ਹੀ ਵਧੀਆ ਕਰ ਰਹੇ ਹੋ ਪੂਰੇ? ਬਹੁਤ ਹੀ ਵਧੀਆ। ਅੱਛਾ, ਤੇ ਖਾਣ ਪੀਣ ਦਾ ਕਿੱਦਾਂ ਆ? ਖਾਣ ਪੀਣ ਦਾ ਤਾਂ ਇਦਾਂ ਹੈਗਾ ਜੀ, ਜੇ ਮੈਂ ਕਹਾਂਗੇ ਉਹ ਤਾਂ ਦੀਦਾ ਹੀ ਆ ਪਲੇਟ ਤੋਂ ਨਾ। ਹਾਂਜੀ, ਉਹ ਤੁਸੀਂ ਅੰਦਾਜ਼ਾ ਲਾ ਸਕਦੇ ਆ। ਬਟ ਔਨ ਟਰੇ ਤੋਂ ਲੈ ਕੇ ਮੇਨ ਕੋਰਸ ਤੱਕ ਬਹੁਤ ਵਧੀਆ, ਬਹੁਤ ਹੀ ਵਧੀਆ। ਅੱਛਾ, ਬਹੁਤ ਹੀ ਵਧੀਆ। ਤੇ ਕਲਚਰਲ ਕਿੱਦਾਂ ਰਹੀਆਂ ਆਈਟਮ? ਬਹੁਤ ਵਧੀਆ ਸੀਗਾ, ਬਹੁਤ ਵਧੀਆ ਉਪਰਾਲਾ ਸਾਰਿਆਂ ਨੇ ਬਹੁਤ ਵਧੀਆ। ਹਾਂਜੀ, ਤੁਸੀਂ ਕੁਝ ਕਹਿਣਾ? ਬਿਲਕੁਲ ਬਹੁਤ ਵਧੀਆ ਸੀ। ਮੈਨੇਜਮੈਂਟ ਨੇ ਬਹੁਤ ਵਧੀਆ ਕੀਤਾ, ਬੱਚਿਆਂ ਨੇ ਬਹੁਤ ਵਧੀਆ ਪਰਫਾਰਮ ਕੀਤਾ ਤੇ ਜਿਹੜਾ ਪੂਰਾ ਇਵੈਂਟ ਸੀ ਬੜਾ ਇੰਜੋਏਫੁਲ ਸੀਗਾ, ਬਹੁਤ ਵਧੀਆ ਸੀਗਾ। ਅੰਕਲ ਜੀ, ਤੁਸੀਂ ਕਿੱਥੋਂ ਹੋ ਤੁਸੀਂ? ਮੈਂ ਗੁਰਦਾਸਪੁਰ ਜ਼ਿਲ੍ਹੇ ਜਦੋਂ ਆਈ। ਗੁਰਦਾਸਪੁਰ ਤੋਂ। ਤੇ ਅੱਜ ਕਿੱਦਾਂ ਵੱਖਰਾ ਲੱਗਾ ਪੰਜਾਬ ਤੋਂ ਕੁਝ? ਮੈਂ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਦੇ ਅੱਜ ਕਲੱਬਾਂ ਵਾਲਿਆਂ ਨੇ ਜਿਨ੍ਹਾਂ ਨੇ ਇਹੋ ਜਿਹਾ ਪ੍ਰੋਗਰਾਮ ਕਰਾਇਆ ਆ। ਅੱਜ ਆਸਟ੍ਰੇਲੀਆ ਦੇ ਵਿੱਚ ਜਿਹੜਾ ਵਾ ਉਹ ਮੈਨੂੰ ਪੰਜਾਬ ਹੀ ਵੇਖਣ ਨੂੰ ਮਿਲਿਆ ਆ ਤੇ ਮੈਂ ਬਹੁਤ ਖੁਸ਼ੀ ਹਾਂ। ਮੈਂ ਵਧਾਈ ਦੇ ਪਾਤਰ ਹਾਂ ਜਿਹੜੇ ਪ੍ਰੋਗਰਾਮ ਜਿਹੜਾ ਇਹੋ ਜਿਹਾ ਜਿਹੜਾ ਉਹ ਕਰਾ ਰਹੇ ਨੇ। ਤੁਸੀਂ ਭਾਜੀ ਕੁਝ ਕਹਿਣਾ? ਮੈਂ ਤਾਂ ਇਹ ਕਹਿਣਾ ਬਹੁਤ ਵਧੀਆ ਪ੍ਰਬੰਧ ਹੈ ਵੀ ਸਾਨੂੰ ਪੰਜਾਬੀ ਕਾਨੂੰਨ ਨੂੰ ਏਕਾ ਰੱਖਣਾ ਚਾਹੀਦਾ, ਸਾਨੂੰ ਇਕੱਠੇ ਰਹਿਣਾ ਚਾਹੀਦਾ। ਇਹਨਾਂ ਕੰਟਰੀਆਂ ਦੇ ਵਿੱਚ ਆ ਕੇ ਅਸੀਂ ਜੇ ਆਪਸ ਇਕੱਠੇ ਆ, ਸਾਡੀ ਉਹੀ ਵੱਡੀ ਪ੍ਰਾਪਤੀ ਹੈ। ਬੱਚਿਆਂ ਨੂੰ ਸਿੱਧੀ ਸੇਧ ਦਿਓ, ਬੱਚਿਆਂ ਨੂੰ ਸਿੱਧੇ ਰਸਤੇ ਪਾਓ,
ਪੰਜਾਬੀ ਨਾਲ ਜੋੜੋ, ਪੰਜਾਬੀ ਸੱਭਿਆਚਾਰ ਨਾਲ ਜੋੜੋ, ਦੀਵਾਲੀ ਦੀ ਮਹੱਤਤਾ ਦੱਸੋ। ਸਾਡੇ ਜਿੰਨੇ ਵੀ ਪ੍ਰੋਗਰਾਮ ਹੈ ਸਾਡੇ ਪੰਜਾਬੀ ਗੁਰਦੁਆਰਿਆਂ ਦੇ, ਸਿੱਖਾਂ ਦੇ, ਹਿੰਦੂਆਂ ਦੇ, ਮੁਸਲਮਾਨਾਂ ਦੇ, ਉਹਨਾਂ ਬਾਰੇ ਸਾਨੂੰ ਦੱਸਣਾ ਜ਼ਰੂਰੀ ਹੈ ਵੀ ਬੱਚਿਆਂ ਨੂੰ ਵੀ ਪਤਾ ਲੱਗੇ ਵੀ ਇਹ ਸਾਡੇ ਕੀ ਹੈ, ਸਾਡਾ ਪੰਜਾਬ ਕੀ ਸੀ, ਅਸੀਂ ਕੀ ਹੈ, ਇੱਥੇ ਆ ਕੇ ਅਸੀਂ ਕੀ ਕਰ ਰਹੇ ਹਾਂ। ਸਾਰੇ ਪ੍ਰੋਗਰਾਮਾਂ ਬਾਰੇ ਸਾਨੂੰ, ਸੱਭਿਆਚਾਰਕ ਬਾਰੇ ਸਾਨੂੰ ਨਾਲ ਜੋੜਨਾ ਜ਼ਰੂਰੀ ਹੈ। ਬਾਕੀ ਇੰਡੋ ਟੀਵੀ ਦਾ ਬਹੁਤ ਬਹੁਤ ਧੰਨਵਾਦੀ ਹਾਂ ਅਸੀਂ, ਜਿਨ੍ਹਾਂ ਨੇ ਸਾਨੂੰ ਇੱਕ ਕਵਰੇਜ ਵਾਸਤੇ ਜੋੜਿਆ। ਤੁਹਾਡਾ ਵੀ ਅਸੀਂ ਧੰਨਵਾਦੀ ਹਾਂ ਤੇ ਇਸੇ ਤਰ੍ਹਾਂ ਹੀ ਚੱਲਦਾ ਰਹਿਣਾ ਚਾਹੀਦਾ। ਸਾਨੂੰ ਪ੍ਰੋਗਰਾਮਾਂ ਨਾਲ ਜੋੜਨਾ ਰਹਿੰਦਾ, ਪ੍ਰੋਗਰਾਮਾਂ ਦੇ ਨਾਲ ਜੋੜਦਾ ਰਹਿਣਾ ਚਾਹੀਦਾ, ਜ਼ਰੂਰੀ ਹੈ। ਬਹੁਤ ਬਹੁਤ ਧੰਨਵਾਦ।